ਪੰਜਾਬੀ ਰੇਡੀਓ ਜਵਾਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਜਿਸ ਵਿੱਚ ਹੁੰਦੇ ਨੇ ਸਾਡੇ ਨਾਲ ਪਟਿਆਲਾ ਸਟੂਡੀਓ ਤੋਂ ਬਲਤੇਜ ਬਾਨੂ ਜੀ ਦੱਸਦੇ ਨੇ ਕੀ ਕੁਛ ਚੱਲ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਇਹਨਾਂ ਤੋਂ ਘਰਾਂ ਦੀ, ਕਾਰਾਂ ਦੀ ਲਾਈਫ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਬਸ, ਤਨਾਮ ਸਿੰਘ ਸ਼ੇਰਗਿੱਲ, ਸਲਮਾ ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਜੀ ਬੇਕਰਸਫੀਲਡ ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬਾਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸੁਪਰੀਮ ਕੋਰਟ ਨੇ ਜਿਹੜੇ ਟ੍ਰਿਬਿਊਨਲ ਪਸੰਦੀ ਦੇ ਲਾਏ ਜਾਂਦੇ ਆ, ਉਹਨਾਂ ਦੇ ਉੱਤੇ ਸਵਾਲੀਆ ਚਿੰਨ੍ਹ ਉਠਾਏ। ਸਰਕਾਰ ਦੇ ਉੱਤੇ ਸਵਾਲੀਆ ਚਿੰਨ੍ਹ ਸੁਪਰੀਮ ਕੋਰਟ ਪਿਛਲੇ ਕੁਝ ਦਿਨਾਂ ਤੋਂ ਕਹਿ ਲਓ ਲਗਾਤਾਰ ਉਠਾ ਰਹੀ ਹੈ। ਚਾਹੇ ਉਹ ਕਰੋਨਾ ਦੇ ਨਾਲ ਜਿਹੜਾ ਦੇਣਾ ਮੁਆਵਜ਼ਾ ਉਹ ਹੋਵੇ, ਚਾਹੇ ਉਹ ਪੈਗਾਸਸ ਜਸੂਸੀ ਵਾਲਾ ਮਾਮਲਾ ਹੋਵੇ। ਹੁਣ ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਜਿਹੜੇ ਟ੍ਰਿਬਿਊਨਲ ਨੇ, ਉਹਨਾਂ ਦੇ ਜਿਹੜੇ ਖਾਲੀ ਪਏ ਅਹੁਦੇ ਨੇ ਉਹ ਨਾ ਭਰੇ ਜਾਣ ਕਰਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਹ ਕਿਹਾ ਕਿ ਜਿਹੜੇ ਢੰਗ ਦੇ ਨਾਲ ਨਿਯੁਕਤੀਆਂ ਕੀਤੀਆਂ ਗਈਆਂ ਨੇ ਉਹ ਆਪਣੀ ਪਸੰਦ ਦੇ ਲੋਕਾਂ ਦੀ ਚੋਣ ਕੀਤੇ ਜਾਣ ਦਾ ਸਪਸ਼ਟ ਸੰਕੇਤ ਹੈ। ਕੇਂਦਰ ਨੂੰ 2 ਹਫ਼ਤਿਆਂ ਦੇ ਅੰਦਰ ਇਹਨਾਂ ਟ੍ਰਿਬਿਊਨਲ ਦੇ ਵਿੱਚ ਨਿਯੁਕਤੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਆ, ਜਿੱਥੇ ਪ੍ਰੀਜ਼ਾਈਡਿੰਗ ਅਫਸਰਾਂ ਦੇ ਨਾਲ ਜੁਡੀਸ਼ੀਅਲ ਤੇ ਤਕਨੀਕੀ ਮੈਂਬਰਾਂ ਦੀ ਭਾਰੀ ਘਾਟ ਹੈ। ਅਸਲ ਦੇ ਵਿੱਚ ਸੁਪਰੀਮ ਕੋਰਟ ਨੂੰ ਇਸ ਮਸਲੇ ਦੇ ਉੱਤੇ ਕਿਉਂ ਬੋਲਣਾ ਪਿਆ ਜਾਂ ਕਿਉਂ ਇਹ ਕਹਿਣਾ ਪਿਆ, ਇਹਦਾ ਮੇਨ ਮਕਸਦ ਇਹ ਆ ਕਿ ਜਿਹੜੇ ਨੌਕਰਸ਼ਾਹ ਨੇ ਉਹ ਰਿਟਾਇਰਮੈਂਟ ਤੋਂ ਬਾਅਦ ਇਸ ਤਰ੍ਹਾਂ ਦੇ ਜਿਹੜੇ ਟ੍ਰਿਬਿਊਨਲਸ ਨੇ ਉਹਨਾਂ ਦੇ ਉੱਚ ਅਹੁਦਿਆਂ ਦੀ ਝਾਕ ਦੇ ਵਿੱਚ ਹੁੰਦੇ ਆ। ਸਰਕਾਰਾਂ ਉਹਨਾਂ ਨੂੰ ਇਸ ਤਰ੍ਹਾਂ ਦੇ ਉੱਚ ਅਹੁਦਿਆਂ ਦਾ ਲਾਲਚ ਦੇ ਕੇ ਰੱਖਦੀਆਂ ਨੇ ਤਾਂ ਕਿ ਉਹਨਾਂ ਤੋਂ ਕੰਮ ਉਹ ਲਈ ਜਾਣ। ਜਦੋਂ ਇਹ ਰਿਟਾਇਰ ਹੁੰਦੇ ਆ ਤੇ ਉਦੋਂ ਫਿਰ ਇਹਨਾਂ ਨੂੰ ਇਹਨਾਂ ਟ੍ਰਿਬਿਊਨਲਾਂ ਦੇ ਮੁੱਖ ਅਹੁਦਿਆਂ ਦੇ ਉੱਤੇ ਫਿੱਟ ਕੀਤਾ ਜਾਂਦਾ, ਇਹ ਕਹੂੰਗਾ। ਸੋ ਸੁਪਰੀਮ ਕੋਰਟ ਇਹ ਸਮਝਦੀ ਆ ਕਿ ਇਹਦੇ ਨਾਲ ਜਿਹੜੀ ਇਹ ਝਾਕ ਹੈ ਉੱਚ ਅਹੁਦਿਆਂ ਦੇ ਉੱਤੇ ਬੈਠੇ ਲੋਕਾਂ ਦੀ, ਉਹ ਮੁੱਕਣੀ ਚਾਹੀਦੀ ਹੈ। ਸੁਪਰੀਮ ਕੋਰਟ ਦਾ ਇਹ ਮੰਨਣਾ ਹੈ ਕਿਤੇ ਨਾ ਕਿਤੇ ਵੀ ਜੇ ਜਗ੍ਹਾ ਹੀ ਖਾਲੀ ਨਹੀਂ ਹੋਣਗੀਆਂ ਤਾਂ ਇਹਨਾਂ ਦੀ ਝਾਕ ਮੁੱਕੂਗੀ। ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਜਿਹੜੀ ਦੂਰਅੰਦੇਸ਼ੀ ਬਹੁਤ ਹੈ ਇਸ ਮਾਮਲੇ ਦੇ ਉੱਤੇ, NV ਰਮੰਨਾ ਤੇ ਜਸਟਿਸ DY ਚੰਦਰਚੂੜ, L ਨਾਗੇਸ਼ਵਰ ਰਾਓ ਦੇ ਉੱਤੇ ਆਧਾਰਿਤ ਇਹ ਬੈਂਚ ਹੈ, ਜਿਨ੍ਹਾਂ ਨੇ ਇਸ ਟ੍ਰਿਬਿਊਨਲਸ ਦੇ ਅਹੁਦੇ ਭਰਨ ਦੇ ਵਾਸਤੇ 2 ਹਫ਼ਤਿਆਂ ਦਾ ਸਮਾਂ ਦਿੱਤਾ। 2 ਹਫ਼ਤਿਆਂ ਦੇ ਵਿੱਚ ਸਰਕਾਰ ਭਰ ਸਕੂਗੀ? ਇਹ ਬੜਾ ਵੱਡਾ ਸਵਾਲ ਹੈ, ਕਿਉਂਕਿ ਉਹਨੇ ਇਹੋ ਜਿਹਾ ਕੁਝ ਫੇਰ ਕਹਿ ਦੇਣਾ ਜਿਹੋ ਜਿਹਾ ਕੁਝ ਉਹਨੇ ਕਿਹਾ ਪੈਗਾਸਸ ਵਾਲੇ ਮਾਮਲੇ ਦੇ ਉੱਤੇ, ਅਸੀਂ ਨਹੀਂ ਦਿੰਦੇ ਐਫੀਡੇਵਿਟ ਤੁਹਾਨੂੰ। ਤੋ ਇਸ ਤਰ੍ਹਾਂ ਦਾ ਕੁਝ ਇਸ ਮਸਲੇ ਦੇ ਉੱਤੇ ਵੀ ਕਹਿ ਸਕਦੀ ਹੈ। ਪਰ ਮਾਮਲਾ ਬੜਾ ਅਹਿਮ ਹੈ, ਬੇਹੱਦ ਅਹਿਮ ਹੈ ਇਹ ਮਾਮਲਾ ਕਿ ਜੇ ਇਹ ਟ੍ਰਿਬਿਊਨਲ ਪੋਸਟਾਂ ਭਰੀਆਂ ਜਾਂਦੀਆਂ ਨੇ ਤਾਂ ਜਿਹੜੀ ਝਾਕ ਹੈ, ਜਿਹਨੂੰ ਕੁੱਤੇ ਝਾਕ ਕਿਹਾ ਜਾ ਸਕਦਾ ਹੈ, ਉਹ ਘੱਟੋ ਘੱਟ ਉੱਚ ਅਹੁਦਿਆਂ ਦੇ ਉੱਤੇ ਬੈਠੇ ਲੋਕਾਂ ਦੀ ਘਟੂਗੀ ਵੀ। ਜਦੋਂ ਜਗ੍ਹਾ ਹੀ ਨਹੀਂ ਹੈਗੀ ਤੇ ਸਾਨੂੰ ਫਿਰ ਕਿੱਥੇ ਫਿੱਟ ਕਰਨਗੇ ਜੀ ਬਿਲਕੁਲ। ਤੇ ਅੱਗੇ ਟਾਟਾ ਦੀ ਗੱਲ ਕਰਦੇ ਆ, ਉਹਨਾਂ ਨੇ ਏਅਰ ਇੰਡੀਆ ਦੀ ਬੋਲੀ ਲਾਈ ਆ। ਪਹਿਲਾਂ ਵੀ ਇਹਨਾਂ ਦੇ ਕੋਲ ਹੀ ਹੁੰਦੀ ਸੀਗੀ ਓਨਰਸ਼ਿਪ। ਦੇਖੋ, ਏਅਰ ਇੰਡੀਆ ਜਿਹੜੀ ਇਸ ਵੇਲੇ ਘਾਟੇ ਦੇ ਵਿੱਚ ਚੱਲ ਰਹੀ ਆ। ਸਰਕਾਰ ਨੇ ਜਾਂ ਸਰਕਾਰਾਂ ਨੇ ਉਹਨੂੰ ਡੁਬੋਣ ਦੇ ਵਿੱਚ ਇੱਕ ਵੱਡਾ ਰੋਲ ਨਿਭਾਇਆ, ਉਹਦਾ ਫਾਇਦਾ ਲੈ ਕੇ। ਪਿਛਲੇ ਕੁਝ ਸਮੇਂ ਤੋਂ ਇਹ ਚੱਲਦਾ ਰਿਹਾ ਕਿ ਇਹਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਸੌਂਪ ਦਿੱਤਾ ਜਾਵੇ। ਹੁਣ ਇਸ ਮਸਲੇ ਦੇ ਉੱਤੇ ਬੋਲੀ ਲੱਗਣ ਦਾ ਲਾਸਟ ਦਿਨ ਸੀਗਾ ਕੱਲ ਸ਼ਾਮੀ 6 ਵਜੇ ਬੋਲੀ ਜਿਹੜੀ ਲੱਗੀ, ਬਿੱਡ ਲਾਈ ਗਈ। ਇਹਦੇ ਵਿੱਚ 2 ਜਾਣਿਆਂ ਨੇ ਲਾਈ। ਸਭ ਤੋਂ ਵੱਡਾ ਸਮੂਹ ਟਾਟਾ ਗਰੁੱਪ ਨੇ, ਦੀ ਹੋਲਡਿੰਗ ਕੰਪਨੀ ਟਾਟਾ ਸੰਸ ਤੇ ਸਪਾਈਸ ਜੈਟ, ਤੇ ਅਜੇ ਸਿੰਘ ਵੀ ਘਾਟੇ 'ਚ ਚੱਲ ਰਹੀ ਸਰਕਾਰੀ 에ਅਰਲਾਈਨ ਏਅਰ ਇੰਡੀਆ ਦੇ ਉਹਨੂੰ ਲੈਣ ਦੇ ਵਾਸਤੇ ਬੋਲੀਆਂ ਜਮ੍ਹਾਂ ਕਰਾਉਣ ਵਾਲਿਆਂ 'ਚ ਸ਼ਾਮਲ ਹੋ ਗਏ ਨੇ। ਲੋਕ ਸੰਪਤੀ ਪ੍ਰਬੰਧਨ ਵਿਭਾਗ ਦੇ ਸਕੱਤਰ ਨੇ ਇਹ ਲਿਖਿਆ ਕਿ ਏਅਰ ਇੰਡੀਆ ਲਈ ਬੋਲੀਆਂ ਮਿਲੀਆਂ ਨੇ। ਇਹ ਨਹੀਂ ਦੱਸਿਆ ਕਿ ਕਿੰਨੀਆਂ ਕੰਪਨੀਆਂ ਨੇ ਬੋਲੀਆਂ ਭੇਜੀਆਂ ਨੇ। ਟਾਟਾ ਸੰਸ ਦੇ ਤਰਜਮਾਨ ਨੇ ਇਹਦੀ ਪੁਸ਼ਟੀ ਕੀਤੀ ਆ ਕਿ ਟਾਟਾ ਨੇ ਏਅਰ ਇੰਡੀਆ ਲਈ ਬੋਲੀ ਭਰੀ ਆ। ਹੁਣ ਇਹਨਾਂ ਬੋਲੀਆਂ ਦਾ ਜਿਹੜੀ ਅਣਐਲਾਨੀ ਰਾਖਵੀਂ ਕੀਮਤ ਦੇ ਮੁਕਾਬਲੇ ਇਹਦਾ ਕੀਤਾ ਜਾਊਗਾ ਚੀਫਾੜ, ਔਰ ਉਸ ਤੋਂ ਬਾਅਦ ਇਹ ਪਤਾ ਲੱਗੂਗਾ ਕਿ ਮਿੱਥੇ ਟੀਚੇ ਨਾਲੋਂ ਸਭ ਤੋਂ ਵੱਧ ਕੀਮਤ ਦੇਣ ਵਾਲੀ ਬੋਲੀ ਮਨਜ਼ੂਰ ਕੀਤੀ ਜਾਊਗੀ।
ਮਨਜ਼ੂਰੀ ਲਈ ਮੰਤਰੀ ਮੰਡਲ ਕੋਲੇ ਭੇਜਣ ਤੋਂ ਪਹਿਲਾਂ ਬੋਲੀ ਦੀ ਮੁੱਢਲੀ ਜਾਂਚ ਲੈਣ ਦੇਣ ਸਲਾਹਕਾਰ ਵੱਲੋਂ ਕੀਤੀ ਜਾਊਗੀ। ਜੇ ਟਾਟਾ ਸਮੂਹ ਦੀ ਬੋਲੀ ਪ੍ਰਵਾਨ ਹੋ ਜਾਂਦੀ ਹੈ ਤਾਂ 67 ਸਾਲਾਂ ਦੇ ਸਮੇਂ ਤੋਂ ਬਾਅਦ 에ਅਰ ਇੰਡੀਆ ਇੱਕ ਵਾਰੀ ਫਿਰ ਤੋਂ ਟਾਟਾ ਦੇ ਸਪੁਰਦ ਹੋ ਜਾਊਗੀ। ਟਾਟਾ ਗਰੁੱਪ ਨੇ ਅਕਤੂਬਰ 1932 ਦੇ ਵਿੱਚ ਟਾਟਾ 에ਅਰਲਾਈਨਸ ਦੇ ਵਜੋਂ 에ਅਰ ਇੰਡੀਆ ਦੀ ਸਥਾਪਨਾ ਕੀਤੀ ਸੀ। ਬਾਅਦ ਦੇ ਵਿੱਚ 1953 ਦੇ ਵਿੱਚ ਸਰਕਾਰ ਨੇ ਇਸ 에ਅਰਲਾਈਨ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ। ਟਾਟਾ ਸਮੂਹ ਇੱਕ ਕਾਰਪੋਰੇਟ ਅਦਾਰਿਆਂ ਦੇ ਵਿੱਚੋਂ ਰਿਸਪੈਕਟਡ ਸਮੂਹ ਹੈ ਜੀ। ਘੱਟੋ ਘੱਟ ਉਹ ਦੂਸਰੇ ਕਾਰਪੋਰੇਟਾਂ ਵਰਗਾ ਨਹੀਂ ਹੈਗਾ। ਹੁਣ 에ਅਰ ਇੰਡੀਆ ਦਾ ਭਵਿੱਖ ਕੀ ਹੋਊਗਾ, ਉਹ ਕਿਹਦੇ ਹੱਥਾਂ ਦੇ ਵਿੱਚ ਜਾਊਗੀ, ਅਗਲੇ ਕੁਝ ਦਿਨਾਂ ਦੇ ਵਿੱਚ ਪਤਾ ਲੱਗ ਜੂਗਾ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ 에ਅਰ ਇੰਡੀਆ ਉਹ ਟਾਟਾ ਸਮੂਹ ਦੀ ਮੁੜ ਕੇ ਹੋ ਸਕਦੀ ਹੈ, ਔਰ ਇਸ ਗੱਲ ਦੀ ਵੀ ਉਮੀਦ ਹੈ ਕਿ ਜੇ ਟਾਟਾ ਸਮੂਹ ਉਹਨੂੰ ਆਪਣੇ ਹੱਥਾਂ ਦੇ ਵਿੱਚ ਲੈ ਲੈਂਦਾ ਤਾਂ ਇਹੀ ਕੰਪਨੀ ਤੁਸੀਂ ਦੇਖਣਾ ਪ੍ਰੋਫਿਟ ਦੇ ਵਿੱਚ ਜਾਣੀ ਸ਼ੁਰੂ ਹੋ ਜਾਣੀ ਆ, ਜਿਹਨੂੰ ਡੁਬਾਉਣ ਦੇ ਵਿੱਚ ਰਾਜਨੀਤਿਕਾਂ ਦਾ ਇੱਕ ਅਹਿਮ ਰੋਲ ਹੈ ਜੀ। ਅੱਗੇ ਖੇਤੀ ਕਾਨੂੰਨਾਂ ਸੰਬੰਧੀ ਸਵਾਲ ਉਠਾਏ ਨਵਜੋਤ ਸਿੱਧੂ ਨੇ, ਪਰ ਜਦੋਂ ਮੀਡੀਆ ਨੇ ਉਸ ਨੂੰ ਸਵਾਲ ਪੁੱਛੇ ਤਾਂ ਉਹ ਉੱਥੋਂ ਭੱਜ ਗਿਆ। ਦੇਖੋ, ਜਿਹੜੇ ਤਾਂ ਸਵਾਲ ਜਿੱਥੋਂ ਤੱਕ ਗੱਲ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉਠਾਉਣ ਦੀ, ਉਹ ਸਵਾਲ ਜਾਇਜ਼ ਨੇ। ਉਹਦਾ ਜਵਾਬ ਨਹੀਂ ਜਿਹੜਾ ਹੈਗਾ ਉਹ ਇਸ ਕਰਕੇ ਜਵਾਬ ਨਹੀਂ ਹੈਗਾ ਕਿ ਉਹਨੇ ਤੱਥਾਂ ਦੇ ਉੱਤੇ ਆਧਾਰਿਤ ਰੱਖਿਆ ਸਾਰਾ ਕੁਝ। 2013 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਨਾਲ ਸੰਬੰਧਿਤ। ਅੱਛਾ, ਇਹ ਸਵਾਲ ਵੱਡਾ ਇਹ ਆ ਕਿ ਇਹ ਸਾਰੇ ਉਹ ਕਾਨੂੰਨ ਨੇ ਜਿਹੜੇ ਲਿਆਂਦੇ ਗਏ ਵਿਧਾਨ ਸਭਾ ਦੇ ਵਿੱਚ, ਜਿਹੜੇ 2019 ਦੇ ਵਿੱਚ ਕੇਂਦਰ ਦੀ ਸਰਕਾਰ ਲੋਕ ਸਭਾ ਦੇ ਵਿੱਚ ਲੈ ਕੇ ਆਈ ਔਰ ਲੋਕ ਸਭਾ ਦੇ ਵਿੱਚ ਉਹ ਪਾਸ ਕੀਤੇ। ਇਹ ਇਨ ਬਿਨ ਲਗਭਗ ਕਾਪੀ ਹੈ। ਜਦੋਂ 2007 ਦੇ ਵਿੱਚ ਅਕਾਲੀ ਭਾਜਪਾ ਪੰਜਾਬ ਦੇ ਵਿੱਚ ਆਉਂਦੀ ਆ ਤੇ ਉਹ ਪਹਿਲੀ ਟਰਮ ਦੇ ਵਿੱਚ ਕੁਝ ਨਹੀਂ ਕਰਦੀ, ਜਦੋਂ ਦੂਜੀ ਟਰਮ 'ਚ ਆਉਂਦੀ ਆ ਤੇ ਉਹ ਆਉਂਦਿਆਂ ਸਾਰ 2013 'ਚ ਪਹਿਲੇ ਸਾਲ ਦੇ ਵਿੱਚ ਇਹਨਾਂ ਬਿੱਲਾਂ ਨੂੰ ਲੈ ਕੇ ਆਉਂਦੀ ਹੈ। ਇਹਦਾ ਮਤਲਬ ਉਹਦੇ ਆਉਣ ਦੇ ਪਿੱਛੇ ਵੀ ਫਿਰ ਉਹਨੂੰ ਕਾਰਨ ਤਾਂ ਦੇਖਿਆ ਜਾ ਸਕਦਾ ਨਾ ਕਿ ਕਾਰਪੋਰੇਟ ਨੇ ਉਹਦੇ ਪਿੱਛੇ। ਉਹ ਉਹੀ ਬਿੱਲ ਨੇ, ਚਾਹੇ ਉਹ ਮੰਡੀਆਂ ਦੇ ਬਾਹਰੋਂ ਜਿਣਸ ਖਰੀਦਣ ਵਾਲੀ ਗੱਲ ਹੋਵੇ, MSP ਵਾਲੀ ਗੱਲ ਹੋਵੇ, ਇਹ ਸਾਰਾ ਕੁਝ ਉਹਦੇ ਵਿੱਚ ਸ਼ਾਮਲ ਹੈ। ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਕਿ ਜਿਹੜੇ ਇਹ ਖੇਤੀ ਕਾਨੂੰਨ ਨੇ ਇਹਦੇ ਅਸਲ ਦੇ ਵਿੱਚ ਜਨਮਦਾਤਾ ਅਕਾਲੀ ਪਰਿਵਾਰ ਹੈ, ਬਾਦਲ ਪਰਿਵਾਰ ਦੇ ਉੱਤੇ। ਉਹਨਾਂ ਨੇ ਕਿਹਾ ਕਿ ਇਹੀ ਇਸੇ ਕਰਕੇ ਇਹ ਲੋਕ ਜਦੋਂ ਖੇਤੀ ਕਾਨੂੰਨ ਸੈਂਟਰ ਦੇ ਵਿੱਚ ਆਏ ਆ ਤੇ ਉਹਨਾਂ ਦੇ ਸਭ ਤੋਂ ਵੱਡੇ ਹਮਾਇਤੀ ਬਣੇ ਹੋਏ ਸੀਗੇ, ਕਿਉਂਕਿ ਇਹਨਾਂ ਨੇ ਤਾਂ ਪਹਿਲਾਂ ਵਿਧਾਨ ਸਭਾ 'ਚ ਲਿਆਂਦੇ ਸੀ। ਹੁਣ ਇਹਦੇ ਵਿੱਚ ਕੁਝ ਸਵਾਲ ਉੱਠਦੇ ਆ। ਵੱਡੇ ਸਵਾਲ ਇਹ ਉੱਠਦੇ ਆ ਕਿ ਕਾਂਗਰਸ ਕਿੱਥੇ ਸੀ ਉਦੋਂ? ਕਾਂਗਰਸ ਵਿਰੋਧੀ ਧਿਰ ਦੇ ਵਿੱਚ ਸੀ। ਵਿਰੋਧੀ ਧਿਰ ਨੇ ਉਦੋਂ ਕੀ ਕੀਤਾ? ਮੇਰੇ ਇੱਕ ਜਾਣਕਾਰ ਨੇ, RTI ਐਕਟਿਵਿਸਟ ਨੇ, ਉਹਨਾਂ ਨੇ RTI ਕਢਾਈ ਸੀ। ਮੈਂ ਕੱਲ ਉਹਨਾਂ ਤੋਂ ਇਹ ਕਨਫਰਮ ਕੀਤਾ ਕਿ ਉਹਨਾਂ ਕੋਲੇ RTI ਮੌਜੂਦ ਹੈ ਕਿ ਉਸ ਵੇਲੇ ਦੇ ਸਪੀਕਰ ਨੇ ਇਹ ਗੱਲ ਆਖੀ ਸੀ, ਇਹਨਾਂ ਕਾਨੂੰਨਾਂ ਦੇ ਉੱਤੇ ਕੋਈ ਬਹਿਸ ਕਰਨੀ ਚਾਹੁੰਦਾ, ਕੋਈ ਬਹਿਸ ਦੇ ਵਿੱਚ ਹਿੱਸਾ ਲੈਣਾ ਚਾਹੁੰਦਾ, ਕਿਸੇ ਨੇ ਪਾਰਟਿਸਿਪੇਟ ਨਹੀਂ ਸੀ ਕੀਤਾ, ਇਨਕਲੂਡ ਕਾਂਗਰਸ ਦੇ। ਉਹਨਾਂ ਪਾਰਟਿਸਿਪੇਟ ਨਹੀਂ ਸੀ ਕੀਤਾ। ਨਹੀਂ ਕੀਤਾ ਇਹਦਾ ਮਤਲਬ ਜ਼ਿੰਮੇਵਾਰੀ ਓਨੀ ਵਿਰੋਧੀ ਧਿਰ ਦੀ ਵੀ ਹੈ। ਮਿਲ ਕੇ ਸਾਰੇ ਇਹ ਖੇਡ ਰਹੇ ਆ, ਮਿਲ ਕੇ ਇਹ ਬਿੱਲ ਲਿਆਂਦੇ ਗਏ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਹੇਵੀਅਰ ਕਿਸਾਨਾਂ ਪ੍ਰਤੀ ਹੁਣ ਸਮਝ ਆ ਜਾਣਾ ਚਾਹੀਦਾ ਕਿ ਕਿਉਂ ਇਹ ਕਹਿ ਰਹੇ ਆ ਕਿ ਇੱਥੋਂ ਉੱਠ ਖੜਿਓ, ਤੁਸੀਂ ਚਲੇ ਜਾਓ, ਹਰਿਆਣੇ ਚਲੇ ਜਾਓ, ਦਿੱਲੀ ਚਲੇ ਜਾਓ। ਹਾਲਾਂਕਿ ਹੁਣ ਉਹ ਕੋਸ਼ਿਸ਼ ਕਰ ਰਹੇ ਆ ਕਿ ਇਸ ਆਪਣੇ ਬਿਆਨ ਤੋਂ ਭੱਜਣ ਦੀ ਜਾਂ ਬਚਣ ਦੀ। ਬਚਿਆ ਜਾ ਨਹੀਂ ਰਿਹਾ। ਵੀਡੀਓ ਦੇ ਵਿੱਚ ਉਹ ਬਿਆਨ ਹੈ, ਸਭ ਦੇ ਸਾਹਮਣੇ ਆ। ਮੀਡੀਆ ਨੂੰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਕਹਿਤਾ ਕਿ ਜਿਹੜੇ ਆ ਮੈਂ ਖੇਤੀ ਕਾਨੂੰਨ ਤੁਹਾਡੇ ਸਾਹਮਣੇ ਰੱਖੇ ਆ, ਖੇਤੀ ਕਾਨੂੰਨਾਂ ਸੰਬੰਧੀ ਜਾਣਕਾਰੀ, ਜੇ ਇਹਦੇ ਨਾਲ ਸੰਬੰਧਿਤ ਕੋਈ ਸਵਾਲ ਹੈ ਤਾਂ ਕਰ ਲਓ। ਪੱਤਰਕਾਰਾਂ ਨੇ ਉਹ ਨਹੀਂ ਸੀ ਕਰਨਾ, ਜ਼ਰੂਰਤ ਨਹੀਂ ਸੀਗੀ। ਉਹ ਜਦੋਂ ਸਵਾਲਾਂ ਦੀ ਵਿਛਾੜ ਹੋਈ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਚੁੱਪ ਕਰਕੇ ਪ੍ਰੈਸ ਕਾਨਫਰੰਸ ਦੇ ਵਿੱਚੋਂ ਚਲੇ ਗਏ। ਸਵਾਲ ਕਰਨੇ ਬੜੇ ਸੌਖੇ ਨੇ, ਸਵਾਲਾਂ ਦੇ ਜਵਾਬ ਦੇਣੇ ਬਹੁਤ ਔਖੇ ਨੇ। ਹਾਂ, ਜੇ ਸਵਾਲ ਕਰਨ ਵਾਲਾ ਇਹ ਕਹੇ ਕਿ ਜਵਾਬ ਵੀ ਕਿਸੇ ਟਾਈਮ ਦੇਣਾ ਪੈ ਸਕਦਾ ਤੇ ਭੱਜਣ ਦੀ ਕੀ ਲੋੜ ਹੈ? ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾ ਸਕਦੇ ਸੀ, ਕਿਉਂਕਿ ਜਦੋਂ ਸਵਾਲ ਦਾ ਜਵਾਬ ਨਹੀਂ ਤੁਸੀਂ ਦਿੰਦੇ ਫਿਰ ਉਹ ਸਵਾਲ ਹਮੇਸ਼ਾ ਵੱਡਾ ਹੋ ਕੇ ਸਾਹਮਣੇ ਆਉਂਦਾ ਤੁਹਾਡੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸਵਾਲ ਹੀ ਰੇਜ਼ ਕੀਤੇ ਆ ਪਿਛਲੇ ਸਮੇਂ ਦੇ ਦੌਰਾਨ, ਤੇ ਉਹਨਾਂ ਸਵਾਲਾਂ ਕਰਕੇ ਉਹਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਮਿਲੀ ਆ ਤੇ ਹੁਣ ਉਹ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ। ਜੀ, ਅੱਗੇ ਰਕੇਸ਼ ਟਕੈਤ ਦੀ ਜੇ ਗੱਲ ਕਰੀਏ ਤੇ ਉਸਨੇ ਆਬਾਸੀ ਨੂੰ ਸਵਾਲ ਲਈ ਚਿੰਨ੍ਹ ਲਾਏ ਆ, ਤੇ ਇਹ ਜ਼ਰੂਰ ਦੱਸਿਓ ਆਬਾਸੀ ਹੈ ਕੌਣ ਆ?
ਜਿਹੜਾ OIC ਆ ਇਹਨੇ ਆਪਣੀ ਇੱਕ ਪਾਰਟੀ ਬਣਾਈ ਹੋਈ ਆ AIMIM। ਤੇ ਜੇ ਤੁਸੀਂ ਇਹਦੀ ਸਿਆਸਤ ਦੇਖੋ ਤਾਂ ਉਹ ਉਹਨਾਂ ਸੂਬਿਆਂ ਦੇ ਵਿੱਚ ਜਾ ਕੇ ਸਿਆਸਤ ਕਰਦਾ ਜਿੱਥੇ ਮੁਸਲਿਮ ਬਹੁ ਗਿਣਤੀ ਆ, ਮੁਸਲਿਮ ਭਾਈਚਾਰੇ ਦੀ ਵੱਡੀ ਗਿਣਤੀ ਆ, ਜਿੱਥੇ ਉੱਥੇ ਜਾ ਕੇ ਇਹਦੀ ਸਿਆਸਤ ਇੱਕੋ ਫਿਰਕੇ ਦੇ ਨਾਲ ਸੰਬੰਧਿਤ ਹੈ। ਚਾਹੇ ਬਿਹਾਰ ਦੇ ਵਿੱਚ ਵੀ ਉਹਨੇ ਗਿਆ, ਉਹ ਪੱਛਮੀ ਬੰਗਾਲ ਦੇ ਵਿੱਚ ਵੀ ਗਿਆ ਸੀ, ਪਰ ਪੱਛਮੀ ਬੰਗਾਲ 'ਚ ਉਹਨੂੰ ਮੂੰਹ ਦੀ ਖਾਣੀ ਪਈ। ਲੋਕ ਸਭਾ ਦਾ ਮੈਂਬਰ ਹੈ। ਜੇ ਲੋਕ ਸਭਾ ਦੇ ਵਿੱਚ ਤੁਸੀਂ ਉਹਦੀਆਂ ਸਪੀਚਸ ਸੁਣੀਆਂ ਹੋਣ ਤੇ ਬਹੁਤ ਭਾਵਕ ਕਰਨ ਵਾਲੀਆਂ ਸਪੀਚਸ ਹੁੰਦੀਆਂ ਨੇ। ਭਾਜਪਾ ਦੇ ਖਿਲਾਫ ਬਹੁਤ ਬੋਲਦਾ, ਕਦੀ ਭਾਜਪਾ ਉਹਦੇ ਖਿਲਾਫ ਨਹੀਂ ਬੋਲਦੀ, ਉਹਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕਰਾਉਂਦੀ। ਕਿਉਂ ਨਹੀਂ ਕਰਾਉਂਦੀ? ਕਿਉਂਕਿ ਉਹ ਉਹਨਾਂ ਸੂਬਿਆਂ ਦੇ ਵਿੱਚ ਭਾਜਪਾ ਦੀ ਅਸਿੱਧੀ ਨਹੀਂ ਸਿੱਧੀ ਮਦਦ ਕਰਦਾ ਜਿੱਥੇ ਜਿੱਥੇ ਮੁਸਲਿਮ ਗਿਣਤੀ ਵੱਡੀ ਹੈ ਵੋਟਰਾਂ ਦੇ ਰੂਪ ਦੇ ਵਿੱਚ। ਉਹ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਚਲੇ ਗਿਆ। ਉੱਤਰ ਪ੍ਰਦੇਸ਼ ਦੇ ਵਿੱਚ ਉੱਥੇ ਉਹਨੇ ਕਹਿਤਾ ਕਿ ਉਹਦੀ ਪਾਰਟੀ ਇੱਥੇ ਚੋਣਾਂ ਲੜੂਗੀ। ਕਿਵੇਂ ਮਦਦ ਕਰਦਾ ਉਹ ਭਾਜਪਾ ਦੀ? ਕਿ ਭਾਜਪਾ ਨੂੰ ਮੁਸਲਿਮ ਭਾਈਚਾਰੇ ਦੀ ਵੋਟ ਨਹੀਂ ਪੈਂਦੀ, ਇਹ ਸਭ ਨੂੰ ਪਤਾ। ਉਹ ਪੈਂਦੀ ਆ ਦੂਜੀਆਂ ਪਾਰਟੀਆਂ। ਜਿਵੇਂ ਜੇ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤੇ ਉੱਤਰ ਪ੍ਰਦੇਸ਼ ਦੇ ਵਿੱਚ ਕਾਂਗਰਸ ਹੋ ਗਈ, ਸਮਾਜਵਾਦੀ ਪਾਰਟੀ ਹੋ ਗਈ, ਇਹਨਾਂ ਨੂੰ ਵੋਟਾਂ ਉਹ ਪੈਣੀਆਂ ਮੁਸਲਿਮ ਭਾਈਚਾਰੇ ਵਾਲੀਆਂ। ਉਹਨੇ ਆਪਣਾ ਫਿਰ ਉੱਥੇ ਜਿਹੜਾ ਜੀ ਉਹ ਚਲੇ ਗਿਆ। ਤੇ ਪਿਛਲੇ ਦਿਨੀ ਜਿਹੜਾ ਯੋਗੀ ਆਦਿੱਤਿਆਨਾਥ ਹੈ ਉਹਨੇ ਇੱਕ ਲਫ਼ਜ਼ ਵਰਤਿਆ ਸੀ ਅੱਬਾ ਜਾਨ, ਕਿ ਅੱਬਾ ਜਾਨ ਜਿਹੜੇ ਕਹਿਣ ਵਾਲੇ ਆ ਉਹ ਬਹੁਤਾ ਕੁਝ ਖਾ ਗਏ। ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਦਿਨੀ ਜਦੋਂ ਗਏ ਤੇ ਉਹਨਾਂ ਨੇ ਪਿਤਾ ਜੀ ਵਾਲੀ ਕਹਾਣੀ ਛੋਲੀ ਉਹਨੂੰ ਕਵਰ ਕਰਨ ਦੇ ਵਾਸਤੇ। ਹੁਣ ਰਾਕੇਸ਼ ਟਕੈਤ ਨੇ ਇਹ ਗੱਲ ਕਹੀ ਆ ਕਿ ਭਾਰਤੀ ਜਨਤਾ ਪਾਰਟੀ ਦੇ ਚੱਚਾ ਜਾਨ ਜਿਹੜੇ ਨੇ ਉਹ ਆ ਗਏ ਉੱਤਰ ਪ੍ਰਦੇਸ਼ ਦੇ ਵਿੱਚ ਸਿਆਸਤ ਕਰਨ ਦੇ ਵਾਸਤੇ। ਉਹਨਾਂ ਨੇ ਸਿੱਧਾ OIC ਦੇ ਉੱਤੇ ਅਸਦੁਦੀਨ OIC ਉਹਦਾ ਪੂਰਾ ਨਾਮ ਹੈ, ਉਹਦੇ ਉੱਤੇ ਸਿੱਧਾ ਹਮਲਾ ਕੀਤਾ ਔਰ ਇਹ ਕਿਹਾ ਕਿ ਇਹ ਚੱਚਾ ਜਾਨ ਜਿਹੜੇ ਨੇ, ਇਹ ਨਵਾਂ ਨਾਮ ਦਿੱਤਾ ਰਾਕੇਸ਼ ਟਕੈਤ ਹੋਰਾਂ ਨੇ OIC ਨੂੰ। ਇਹ ਕਿਹਾ ਕਿ ਉਹਨੇ ਉੱਥੇ ਜਾਣਾ ਜਿੱਥੇ ਜਿੱਥੇ ਭਾਜਪਾ ਦੀ ਮਦਦ ਕਰਨੀ ਹੁੰਦੀ ਹੈ। ਰਾਕੇਸ਼ ਟਕੈਤ ਉੱਤਰ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਚੋਣਾਂ ਲੜਨ ਸੰਬੰਧੀ ਉਹਦੇ OIC ਦੇ ਫੈਸਲੇ ਦੇ ਉੱਤੇ ਵਰਿਆ। ਉਹਨੇ ਦਾਅਵਾ ਕੀਤਾ ਕਿ OIC ਭਾਜਪਾ ਦੇ ਹੱਥਾਂ 'ਚ ਖੇਡ ਰਿਹਾ। ਟਕੈਤ ਨੇ ਉਹਨਾਂ ਨੂੰ ਭਾਜਪਾ ਪਾਰਟੀ ਦਾ ਚੱਚਾ ਜਾਨ ਦੱਸਿਆ। ਬਾਗਪਤ ਦੇ ਵਿੱਚ ਮੀਡੀਆ ਦੇ ਨਾਲ ਗੱਲ ਕਰਦੇ ਟਕੈਤ ਨੇ ਇਹ ਗੱਲ ਕਹੀ ਆ ਕਿ ਭਾਜਪਾ ਦੇ ਚੱਚਾ ਜਾਨ ਅਸਦੁਦੀਨ OIC ਉੱਤਰ ਪ੍ਰਦੇਸ਼ ਦੇ ਵਿੱਚ ਦਾਖਲ ਹੋ ਗਿਆ। ਉਹ ਭਾਜਪਾ ਨੂੰ ਗਾਲਾਂ ਕੱਢਣਗੇ ਤਾਂ ਭਾਜਪਾ ਹੀ ਉਹਨਾਂ ਖਿਲਾਫ ਕੇਸ ਦਰਜ ਨਹੀਂ ਕਰਾਉਣਗੇ, ਕਿਉਂਕਿ ਭਾਜਪਾ ਹੀ ਤੇ OIC ਇੱਕੋ ਟੀਮ ਦੇ ਮੈਂਬਰ ਨੇ। ਮਾਫੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ AIMIM ਵੱਲੋਂ ਟਿਕਟ ਦੇਣ ਦੀ ਪੇਸ਼ਕਸ਼ ਕੀਤੇ ਜਾਣ ਦੇ ਬਾਰੇ ਦੇ ਵਿੱਚ ਜਿਹੜੇ ਰਾਕੇਸ਼ ਟਕੈਤ ਨੇ ਉਹਨਾਂ ਨੇ OIC ਦੇ ਉੱਤੇ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਉਹ ਖੜੇ ਕੀਤੇ ਔਰ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਠਾਕੁਰ ਨੇ ਭੋਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ, ਉਹਦੇ ਪ੍ਰਮਾਣ ਪੱਤਰਾਂ ਦੇ ਬਾਰੇ ਦੇ ਵਿੱਚ ਜਿਹੜਾ ਉਹ ਕੀ ਖਿਆਲ ਹੈ। ਰਾਕੇਸ਼ ਟਕੈਤ ਜਿਹੜੇ ਕਿ ਉੱਤਰ ਪ੍ਰਦੇਸ਼ ਦੇ ਵਿੱਚ ਇਸ ਵਾਰੀ ਥਾਂ ਦੇ ਉੱਤੇ ਜਾ ਕੇ ਪ੍ਰਚਾਰ ਕਰ ਰਹੇ ਆ ਕਿਸਾਨੀ ਅੰਦੋਲਨ ਦੇ ਸੰਬੰਧ ਦੇ ਵਿੱਚ। OIC ਸੰਬੰਧੀ ਰਾਕੇਸ਼ ਟਕੈਤ ਦਾ ਇਹ ਬਿਆਨ ਬਹੁਤ ਵੱਡਾ ਤੇ ਬਿਨਾਂ ਕਿਸੇ ਸ਼ੱਕ ਦੇ OIC ਨੂੰ ਇਸ ਤਰੀਕੇ ਦੇ ਨਾਲ ਅਜੇ ਤੱਕ ਕਿਸੇ ਨੇ ਘੇਰਿਆ ਨਹੀਂ, ਕਿਉਂਕਿ ਜਿਹੜਾ ਮੁਸਲਿਮ ਭਾਈਚਾਰਾ ਹੈ ਉਹ ਸਮਝਦਾ ਕਿ OIC ਪਤਾ ਨਹੀਂ ਉਹਨਾਂ ਦੀ ਗੱਲ ਕਰਦਾ। ਪਰ ਜਿਹੜੀ ਗੱਲ ਰਾਕੇਸ਼ ਟਕੈਤ ਹੋਰਾਂ ਨੇ ਆਖੀ ਹੈ ਇਹ ਬਿਲਕੁਲ ਸਹੀ ਆ ਕਿ ਉਹ ਉੱਥੇ ਜਾ ਕੇ ਚੋਣਾਂ ਲੜਦਾ ਜਿੱਥੇ ਜਿੱਥੇ ਭਾਜਪਾ ਨੂੰ ਉਹਦੀ ਜ਼ਰੂਰਤ ਹੁੰਦੀ ਹੈ। ਬਿਲਕੁਲ ਜੀ, ਇਹ ਏਜੰਟ ਹੈਗਾ ਉਹਨਾਂ ਦਾ, ਇਹ ਉਹੀ ਕਰਦਾ ਜੋ ਕਹਿੰਦੇ ਆ। ਤੇ ਅਗਲੇ ਏਜੰਟ ਕਾਲੋਂ ਦੀ ਜੇ ਗੱਲ ਕਰੀਏ ਤਾਂ ਉਸਨੇ ਕਿਸਾਨਾਂ ਦੇ ਉਲਟ ਬੜੇ ਬਿਆਨ ਦਿੱਤੇ ਸੀ, ਹੁਣ ਉਸ ਦਾ ਘਰ ਗੋਹੇ ਨਾਲ ਭਰਿਆ। ਦੇਖੋ ਇਹ ਬੰਦਾ ਇੱਕਦਮ ਚਰਚਾ ਦੇ ਵਿੱਚ ਉਦੋਂ ਆਇਆ ਜਦੋਂ ਭਾਰਤੀ ਜਨਤਾ ਪਾਰਟੀ ਨੇ ਇਹਨੂੰ ਅਹੁਦਾ ਦੇ ਕੇ ਨਵਾਜ ਦਿੱਤਾ। ਅੱਛਾ, ਇਹਦਾ ਇੱਕ ਪੱਖ ਜਿਹੜਾ ਲੋਕ ਅੱਖੋਂ ਪਰੋਖੇ ਕਰ ਰਹੇ ਆ ਉਹ ਇਹ ਆ ਕਿ ਇਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਆਗੂ ਰਿਹਾ ਕਾਲੋਂ। ਅਜੇ ਵੀ ਕੀ ਜਿਹੜੇ ਲੋਕ ਅੱਖੋਂ ਪਰੋਖੇ ਕਰ ਰਹੇ ਆ ਉਹਨਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਜਿਹੜਾ ਪੰਜਾਬ ਦਾ ਉਸ ਵੇਲੇ ਨੁਕਸਾਨ ਹੋਇਆ ਉਹ ਕਿੰਨਾ ਲੋਕਾਂ ਦੀ ਵਜ੍ਹਾ ਕਰਕੇ ਹੋਇਆ, ਕਿਵੇਂ ਇਹ ਲੋਕ ਕਿਹੜੇ ਅਹੁਦਿਆਂ ਦੇ ਉੱਤੇ ਫਿੱਟ ਰਹੇ ਨੇ। ਪਹਿਲਾਂ ਹਰਿੰਦਰ ਸਿੰਘ ਕਾਹਲੋਂ ਜਿਹਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਕਹਿੰਦਾ ਸੀਗਾ ਵੀ ਇਹ ਤਾਂ ਪ੍ਰਧਾਨ ਮੰਤਰੀ ਕਮਜ਼ੋਰ ਹੈ ਜਾਂ ਉਹ ਪਿਆਰ ਕਰਦਾ ਤੁਹਾਨੂੰ, ਮੈਂ ਹੁੰਦਾ ਤੇ ਡਾਂਗਾ ਮਾਰ ਕੇ ਸਿੱਧੇ ਕਰ ਦਿੰਦਾ ਕਿਸਾਨਾਂ ਨੂੰ ਤੇ ਅੰਦਰ ਦੇ ਦਿੰਦਾ। ਉਹ ਇਹ ਵੀ ਉਸ ਵੀਡੀਓ ਦੇ ਵਿੱਚ ਕਹਿੰਦਾ
ਕਿ ਮੈਨੂੰ ਕਿਸੇ ਦਾ ਫੋਨ ਆਇਆ ਸੀ ਵੀ ਗੋਹੇ ਦੀ ਟਰਾਲੀ ਤੇਰੇ ਸੁੱਟਣੀ ਹੈ। ਕਹਿੰਦਾ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੰਜਾ ਤੇ ਚਾਦਰ ਲੈ ਆਇਓ। ਕਹਿੰਦੇ ਉਹ ਕਾਹਦੇ ਲਈ? ਕਹਿੰਦਾ ਉਹਦੇ ਤੇ ਪਾ ਕੇ ਤੁਹਾਨੂੰ ਭੇਜਣਾ ਨਾ, ਕਿਉਂਕਿ ਸਿੱਧੇ ਬਿਨਾ ਉਹਦੇ ਕਹਿਣ ਦਾ ਭਾਵ ਇਹ ਸੀ ਵੀ ਤੁਰ ਕੇ ਤਾਂ ਤੁਸੀਂ ਜਾਣ ਜੋਗੇ ਰਹਿਣਾ ਨਹੀਂ। ਇਹਨੂੰ ਲੈ ਕੇ ਕਿਸਾਨਾਂ ਦੇ ਵਿੱਚ ਵੱਡਾ ਰੋਹ ਆ। ਕਿਸਾਨ ਆਗੂਆਂ ਨੇ ਉਹਦੇ ਬਿਆਨ ਦਾ ਠੋਕਵਾਂ ਜਵਾਬ ਦਿੱਤਾ। ਇਹ ਜਲੰਧਰ ਰਹਿੰਦਾ ਤੇ ਹੁਣ ਹਰਿੰਦਰ ਕਾਹਲੋਂ ਦੇ ਘਰ ਦੇ ਮੂਹਰੇ ਲਗਾਤਾਰ ਕਿਸਾਨ ਬਹਿ ਗਏ ਆ ਦਰੀ ਵਿਛਾ ਕੇ, ਤੇ ਉਹ ਉੱਥੋਂ ਭੱਜ ਗਿਆ ਘਰ ਚੋਂ। ਇਹ ਪਤਾ ਲੱਗਾ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਹੋਰ ਆਗੂ ਆ, ਜਲੰਧਰ ਦੇ ਵਿੱਚ ਹੀ ਰਹਿੰਦਾ, ਕਾਲੀਆ, ਉਹਦੇ ਘਰੇ ਪੁਲਿਸ ਨੇ ਉਹਨੂੰ ਸ਼ਿਫਟ ਕੀਤਾ ਕਿ ਇੱਥੇ ਕਿਸਾਨ ਇਕੱਠੇ ਹੋ ਗਏ। ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ, ਇਹ ਕਿਹਾ ਕਿ ਆਵੇ ਉਹ ਬਾਹਰ ਤੇ ਸਵਾਲਾਂ ਦੇ ਜਵਾਬ ਦੇਵੇ। ਵੀਡੀਓ 'ਚ ਤਾਂ ਬਹੁਤ ਉਹ ਦਮਗਜੇ ਮਾਰਦਾ ਸੀ। ਜਦੋਂ ਰਾਤ ਇਹ ਕਿਸਾਨ ਉੱਥੇ ਉਹਦੇ ਘਰ ਦੇ ਬਾਹਰ ਇਕੱਠੇ ਸੀ ਤਾਂ ਉਹਨਾਂ ਨੇ ਗੋਹਾ ਜਿਹੜਾ ਸੀ ਉਹਦੀਆਂ ਕੰਧਾਂ ਦੇ ਉੱਤੇ ਮਾਰਿਆ। ਉਹਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਗੋਹਾ ਲੈ ਕੇ ਆਏ ਆ, ਤੂੰ ਸਾਨੂੰ ਇਹ ਚੈਲੰਜ ਕਰਦਾ ਸੀ ਕਿ ਤੁਰ ਕੇ ਜਾ ਨਹੀਂ ਸਕਦੇ, ਤੂੰ ਬਾਹਰ ਆ ਕੇ ਸਾਡੇ ਨਾਲ ਗੱਲ ਕਰ। ਉਹਦੇ ਅੰਦਰ ਵੀ ਗੋਹੇ ਦੇ ਬੁੱਕ ਭਰ ਭਰ ਕੇ ਸੁੱਟੇ ਗਏ। ਹੁਣ ਉਹ ਇਹ ਬਿਆਨ ਦੇਣ ਤੋਂ ਬਾਅਦ ਲੱਭ ਨਹੀਂ ਰਿਹਾ ਕਿ ਕਿੱਥੇ ਗਿਆ। ਵੈਸੇ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ 2-3 ਬੰਦੇ ਛੱਡੇ ਹੋਏ ਆ। ਹਰਜੀਤ ਗਰੇਵਾਲ ਆ, ਜਿਆਣੀ ਆ, ਉਹਨਾਂ ਨੂੰ ਸਿਕਿਉਰਿਟੀ ਬੜੀ ਦਿੱਤੀ ਹੋਈ ਆ, ਉਹਨਾਂ ਦੇ ਤਾਂ ਨੇੜੇ ਕਿਸੇ ਨੂੰ ਜਾਣ ਨਹੀਂ ਦਿੰਦੇ। ਹੁਣ ਹਰਿੰਦਰ ਕਾਹਲੋਂ ਨੇ ਵੀ ਸਿਕਿਉਰਿਟੀ ਲੈਣੀ ਹੋਣੀ ਹੈ, ਤਾਂ ਕਰਕੇ ਉਹਨੇ ਇਹੋ ਜਿਹਾ ਬਿਆਨ ਦੇ ਦਿੱਤਾ ਤੇ ਉਹਨੂੰ ਵੀ ਹੁਣ ਸਿਕਿਉਰਿਟੀ ਮਿਲ ਜੂਗੀ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਸਲਾਹਕਾਰ ਹੈ ਰਾਜਵਿੰਦਰ ਕੌਰ, ਉਹਨੇ ਇਹ ਕਿਹਾ ਕਿ ਪੰਜਾਬ ਭਾਜਪਾ ਦੇ ਵਿੱਚ ਨਵੇਂ ਸ਼ਾਮਲ ਹੋਏ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਆਗੂ ਹਰਿੰਦਰ ਕਾਹਲੋਂ ਨੂੰ ਦੇਸ਼ ਦੇ ਅੰਨਦਾਤਿਆਂ ਨੂੰ ਡਾਂਗਾਂ ਨਾਲ ਕੁੱਟਣ ਤੋਂ ਪਹਿਲਾਂ ਦੂਜੀ ਵਾਰੀ ਜਨਮ ਲੈਣਾ ਪਊਗਾ। ਉਹਨੇ ਇਹ ਕਿਹਾ ਕਿ ਉਹ ਓਪਨ ਚੈਲੰਜ ਕਰਦੀ ਹੈ ਕਿ ਉਹ ਉਹਦੇ ਨਾਲ ਆ ਕੇ ਜਿਹੜੀ ਜਗ੍ਹਾ ਦੇ ਉੱਤੇ ਕਹੇ ਉੱਥੇ ਆ ਕੇ ਬਹਿਸ ਕਰ ਸਕਦਾ। ਬਹਿਸ ਤਾਂ ਕਰਨ ਜੋਗੇ ਇਹ ਲੋਕ ਹੈ ਹੀ ਨਹੀਂਗੇ। ਇਹ ਤਾਂ ਸਿਕਿਉਰਿਟੀ ਵੱਡੀ ਇਕੱਠੀ ਕਰਕੇ ਕਮਰਿਆਂ ਦੇ ਅੰਦਰ ਵੜ ਕੇ ਬਿਆਨ ਦੇ ਕੇ ਉਹ ਵੀਡੀਓ ਵਾਇਰਲ ਕਰਨ ਜੋਗੇ। ਬਿਲਕੁਲ। ਤੇ ਅੱਗੇ ਹੈਲੀਪੈਡ ਦੇ ਉੱਤੇ ਕਾਂਗਰਸ ਦੇ ਵਿੱਚ ਐਂਟਰੀ ਮਾਰੀ ਸੀ ਜਗਦੇਵ ਕਮਾਲੂ ਨੇ, ਪਰ ਹੁਣ ਉਸ ਨੂੰ ਬੈਠਣ ਤੋਂ ਵੀ ਕਿਤੇ ਨਾ ਕਾਂਗਰਸੀਆਂ ਦੇ ਨਾਲ ਕੁਰਸੀ ਖਿਸਕੀ। ਸੁਖਪਾਲ ਸਿੰਘ ਖਹਿਰਾ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਨੇ ਹੈਲੀਪੈਡ ਦੇ ਉੱਤੇ ਕਾਂਗਰਸ 'ਚ ਐਂਟਰੀ ਕੀਤੀ ਸੀ। ਇਹਨੂੰ ਹੈਲੀਪੈਡ ਐਂਟਰੀ ਦੇ ਨਾਮ ਦੇ ਨਾਲ ਇਹ ਮਸ਼ਹੂਰ ਹੋਈ ਕਿਉਂਕਿ ਸੁਖਪਾਲ ਸਿੰਘ ਖਹਿਰਾ ਹੋਰੀ ਕਹਿੰਦੇ ਹੀ ਰਹਿ ਗਏ ਕਿ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦਾ ਅਜੇ ਉਹਨਾਂ ਦੇ ਜਸ਼ਨ ਮਨਾਏ ਜਾਣਗੇ ਤੇ ਉਹਨਾਂ ਨੂੰ ਆਫੀਸ਼ੀਅਲੀ ਸ਼ਾਮਲ ਕੀਤਾ ਜਾਊਗਾ ਕਾਂਗਰਸ ਦੇ ਵਿੱਚ। ਉਹ ਤਾਂ ਹੁਣ ਤਾਂ ਬਹੁਤ ਮਹੀਨੇ ਹੋ ਗਏ, ਹੁਣ ਤਾਂ ਕੀ ਸ਼ਾਮਲ ਕਿਸੇ ਨੇ ਕਰਨਾ। ਉਹ ਹੈਲੀਪੈਡ ਐਂਟਰੀ ਰਹਿ ਗਈ। ਜਦੋਂ ਇਹ ਤਿੰਨੇ ਜਾ ਰਹੇ ਸੀ, ਪੱਤਰਕਾਰਾਂ ਨੇ ਘੇਰਿਆ ਸੀ ਵੀ ਕਾਂਗਰਸ 'ਚ ਸ਼ਾਮਲ ਹੋ ਰਹੇ ਹੋ? ਕਹਿੰਦੇ ਨਹੀਂ ਨਹੀਂ, ਅਸੀਂ ਤਾਂ ਆਪਣੇ ਹਲਕੇ ਦੀਆਂ ਸਮੱਸਿਆਵਾਂ ਲੈ ਕੇ ਚੱਲੇ ਆ। ਇਹ ਅਜੀਬੋ-ਗਰੀਬ ਸੀ ਕਿ ਹਲਕੇ ਦੀਆਂ ਸਮੱਸਿਆਵਾਂ ਹੈਲੀਪੈਡ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਕਦੋਂ ਦੇ ਸੁਣਨ ਲੱਗੇ ਵੀ ਉਹ ਤਾਂ ਕਿਸੇ ਨੂੰ ਘਰੇ ਨਹੀਂ ਮਿਲਦੇ, ਹੈਲੀਪੈਡ ਦੇ ਉੱਤੇ ਕਿਉਂ ਮਿਲਣਗੇ। ਜਦੋਂ ਇਹ ਉੱਥੇ ਗਏ ਝੂਠ ਹੀ ਬੋਲੀ ਗਏ। ਜਦੋਂ ਵਾਪਸ ਆਏ ਤੇ ਉਦੋਂ ਇਹ ਪਤਾ ਲੱਗਿਆ ਵੀ ਇਹ ਤਾਂ ਸ਼ਾਮਲ ਹੋ ਗਏ ਕਾਂਗਰਸ ਦੇ ਵਿੱਚ, ਫੋਟੋਆਂ ਵੀ ਜਾਰੀ ਹੋ ਗਈਆਂ। ਮੁੜ ਕੇ ਅੱਜ ਤੱਕ ਕਿਸੇ ਨੇ ਕਾਂਗਰਸ ਦੇ ਵਿੱਚ ਇਹਨਾਂ ਨੂੰ ਪੁੱਛਿਆ ਕਿਸੇ ਨੇ ਨਹੀਂ, ਕਿਉਂਕਿ ਕਾਂਗਰਸ ਦੇ ਵਿੱਚ ਧੜੇਬੰਦੀ ਬਣ ਗਈ। ਨਵਜੋਤ ਸਿੰਘ ਸਿੱਧੂ ਹੋਰੀ ਕੱਲ ਪ੍ਰੈਸ ਕਾਨਫਰੰਸ ਕਰ ਰਹੇ ਸੀ, ਉਹਨਾਂ ਦੇ ਨਾਲ ਕੁਲਜੀਤ ਸਿੰਘ ਨਾਗਰਾ ਵੀ ਬੈਠੇ ਸੀ, ਉਹਨਾਂ ਦੇ ਨਾਲ ਜਿਹੜੇ ਮੁਹੰਮਦ ਮੁਸਤਫਾ ਵੀ ਬੈਠੇ ਸੀ। ਮੁਹੰਮਦ ਮੁਸਤਫਾ ਨੂੰ ਕੋਈ ਫੋਨ ਆਇਆ ਤੇ ਉਹ ਉੱਠ ਕੇ ਚਲੇ ਗਏ ਬਾਹਰ ਫੋਨ ਸੁਣਨ ਦੇ ਵਾਸਤੇ। ਉਹ ਕੁਰਸੀ ਖਾਲੀ ਹੋ ਗਈ। ਜਗਦੇਵ ਸਿੰਘ ਕਮਾਲੂ ਦੀ ਐਂਟਰੀ ਹੁੰਦੀ ਇੱਕਦਮ ਤੇ ਉਹ ਆ ਕੇ ਸਿੱਧੀ ਕੋਸ਼ਿਸ਼ ਕਰਦੇ ਆ ਵੀ ਪ੍ਰੈਸ ਕਾਨਫਰੰਸ ਚੱਲ ਰਹੀ ਆ, ਇੰਨੇ ਕੈਮਰੇ ਨੇ, ਮੈਂ ਵੀ ਨਾਲ ਬਹਿ ਜਾਵਾਂ। ਉਹ ਕੁਰਸੀ ਤੇ ਬੈਠਣ ਦੀ ਕੋਸ਼ਿਸ਼ ਕਰਦੇ ਆ ਤੇ ਵੀਡੀਓ ਦੇ ਵਿੱਚ ਸਾਫ਼ ਦਿਸ ਰਿਹਾ ਕੁਲਜੀਤ ਸਿੰਘ ਨਾਗਰਾ ਕਹਿੰਦੇ ਨੇ ਨਾ ਇਸ ਕੁਰਸੀ ਦੇ ਉੱਤੇ ਨਹੀਂ ਬੈਠਣਾ, ਪਾਸੇ ਉਹ ਇੱਥੇ ਨਹੀਂ ਰੁਕੇ। ਕੁਲਜੀਤ ਸਿੰਘ ਨਾਗਰਾ ਉਹ ਜਿਹੜਾ ਜਗਦੇਵ ਸਿੰਘ ਕਮਾਲੂ ਆ ਉਹ ਕੁਰਸੀ ਤੇ ਨਹੀਂ ਬੈਠਾ ਤੇ ਉਹ ਖੜਾ ਹੋ ਗਿਆ ਉੱਥੇ ਨੇੜੇ ਵੀ ਚਲੋ ਕੈਮਰਿਆਂ 'ਚ ਫੋਟੋ ਤਾਂ ਆ ਰਹੀ ਆ। ਕੁਲਜੀਤ ਸਿੰਘ ਨਾਗਰਾ ਨੇ ਫੇਰ ਇਸ਼ਾਰਾ ਕੀਤਾ ਜਿਹੜੇ ਉੱਥੇ ਵਰਕਰ ਸੀ ਜਾਂ ਕੰਮ ਕਰਨ ਵਾਲੇ ਨੇ, ਕਾਮੇ ਨੇ, ਉਹਨਾਂ ਨੂੰ ਵੀ ਇਹਨੂੰ ਸਾਈਡ ਤੇ ਕਰੋ ਕੈਮਰੇ ਤੋਂ। ਉੱਥੋਂ ਉਹਨੂੰ ਕੈਮਰੇ ਤੋਂ ਵੀ ਪਾਸੇ ਕੀਤਾ ਗਿਆ। ਹੁਣ ਸਵਾਲ ਇਹ ਆ, ਜਗਦੇਵ ਸਿੰਘ ਕਮਾਲੂ ਇਹ ਕਹਿੰਦਾ ਸੀ ਜਾਂ ਸੁਖਪਾਲ ਸਿੰਘ ਖਹਿਰਾ ਹੋਰੀ ਜਾਂ ਪਿਰਮਲ ਸਿੰਘ ਖਾਲਸਾ ਇਹ ਕਹਿੰਦਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੀ ਪੁੱਛਗਿੱਛ ਨਹੀਂ ਹੈਗੀ। ਹੁਣ ਆਹ ਇਹੋ ਜਿਹੀ ਪੁੱਛਗਿੱਛ ਕਾਂਗਰਸ ਦੇ ਵਿੱਚ ਉਹਨਾਂ ਨੇ ਬਣਾ ਲਈ ਆ। ਉਹ ਗੁਰਬਾਣੀ ਦੀ ਤੁਕ ਹੈ ਕਿ ਲੱਭੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ।
ਜਦੋਂ ਲੋਕਾਂ ਤੋਂ ਚੁਣੇ ਹੋਏ ਲੋਕਾਂ ਦੇ ਨਾਲ ਧੋਖਾ ਕਰਕੇ ਲੋਕਾਂ ਨੂੰ ਪੁੱਛੇ ਤੋਂ ਬਿਨਾਂ ਤੁਸੀਂ ਥਾਲੀ 'ਚ ਪਏ ਹੋਏ ਬਤਾਊ ਬਣ ਜਾਂਦੇ ਹੋ, ਰਿੜ ਕੇ ਕਦੀ ਇੱਧਰ ਨੂੰ ਚਲੇ ਗਏ ਕਦੀ ਇੱਧਰ ਨੂੰ ਚਲੇ ਗਏ, ਤੇ ਹਾਲਾਤ ਤਾਂ ਫਿਰ ਇਹੋ ਜਿਹੇ ਜਿਹੜੇ ਉਹ ਬਣਨੇ ਆ। ਪਰ ਸਿਆਸੀ ਲੋਕ ਨੇ ਇਹਨਾਂ ਨੂੰ ਇਹੋ ਜਿਹੀਆਂ ਜਿਹੜੀਆਂ ਜਲੀਲ ਕਰਨ ਵਾਲੀਆਂ ਘਟਨਾਵਾਂ ਨੇ ਉਹਨਾਂ ਦਾ ਕੋਈ ਬਹੁਤਾ ਅਸਰ ਨਹੀਂ ਹੁੰਦਾ। ਘੇਰਿਆ ਤਾਂ ਕਮਾਲੂ ਨੂੰ ਉਹਦੇ ਹਲਕੇ ਦੇ ਲੋਕਾਂ ਨੇ ਵੀ ਸੀਗਾ ਕਿ ਜਿਤਾਇਆ ਤਾਂ ਤੈਨੂੰ ਅਸੀਂ ਸੀ, ਤੂੰ ਕਿਹਨੂੰ ਪੁੱਛ ਕੇ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ। ਇਹਦੇ ਕੋਲੇ ਜਵਾਬ ਤਾਂ ਹੈ ਨਹੀਂ ਸੀਗਾ ਉੱਥੇ ਕੋਈ। ਪਰ ਇਹ ਇੱਕ ਟਾਈਮ ਦੇ ਐਮਐਲਏ ਸੀਗੇ, ਬਣ ਕੇ ਜਿਹੜਾ ਜੀ ਉਹ ਕੰਮ ਨਿਬੇੜੀ ਬੈਠੇ ਆ। ਤੇ ਜਿਹੋ ਜਿਹੇ ਹਾਲਾਤ ਕੱਲ ਕਾਂਗਰਸ ਦੇ ਵਿੱਚ ਬਣੇ ਆ, ਹੁਣ ਤਾਂ ਸਵਾਲ ਇਹ ਆ ਕੋਈ ਪ੍ਰੈਸ ਕਾਨਫਰੰਸ ਕਰਕੇ ਵੀ ਨਹੀਂ ਦੱਸ ਸਕਦਾ ਲੋਕਾਂ ਨੂੰ ਵੀ ਮੇਰੇ ਨਾਲ ਇੱਥੇ ਵੀ ਆਹ ਕੁਝ ਹੋ ਗਿਆ ਜੀ। ਅੱਗੇ ਮੁੱਖ ਮੰਤਰੀ ਪੰਜਾਬ ਦੇ ਦੀ ਜੇ ਗੱਲ ਕਰੀਏ ਤਾਂ ਇਸ ਨੂੰ ਪਾਕਿਸਤਾਨ ਤੋਂ ਆਉਣ ਵਾਲੀਆਂ ਖਬਰਾਂ, ਬੰਬਾਂ ਦੀਆਂ ਖਬਰਾਂ, ਪਤਾ ਨਹੀਂ ਇਹਨੂੰ ਕੌਣ ਇੰਨੀ ਇਨਵੈਸਟੀਗੇਸ਼ਨ ਕਰਕੇ ਦਿੰਦਾ। ਨਾਲ ਹੀ ਡੀਜੀਪੀ ਪੰਜਾਬ ਦੇ ਆ, ਉਹਨਾਂ ਨੇ ਟਿਫਨ ਬੰਬ ਤੋਂ ਡਰਾਇਆ ਪੰਜਾਬੀਆਂ ਨੂੰ। ਦੇਖੋ ਇਹ ਟਿਫਨ ਬੰਬ ਵਾਲਾ ਜਿਹੜਾ ਮਸਲਾ ਆ, ਵੈਸੇ ਤਾਂ ਇਹ ਦੋਨੋਂ ਜਾਣੇ ਮੁੱਖ ਮੰਤਰੀ ਸਾਹਿਬ ਤੇ ਡੀਜੀਪੀ ਹੋਰੀ ਪਿਛਲੇ ਸਮੇਂ ਤੋਂ ਉਠਾਉਂਦੇ ਰਹੇ ਆ, ਲਗਾਤਾਰ ਉਠਾਉਂਦੇ ਰਹੇ ਆ। ਜਦੋਂ ਟਿਫਨ ਬੰਬ ਲੱਭੇ ਸੀਗੇ ਉਦੋਂ ਬਾਅਦ ਗੁਰਮੁਖ ਸਿੰਘ ਰੋਡੇ ਉਹਦੇ ਤੋਂ ਵੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਹੁਣ ਇਹ ਕਿਹਾ ਗਿਆ ਕਿ ਜਿਹੜਾ ਗੁਰਮੁਖ ਸਿੰਘ ਹੈਗਾ ਰੋਡੇ, ਗੁਰਮੁਖ ਸਿੰਘ ਬਰਾੜ ਜੀਬੀ ਦੇ ਨਾਮ ਦੇ ਨਾਲ, ਜਿਹੜਾ ਕਿ ਇੱਥੇ ਲਖਬੀਰ ਸਿੰਘ ਰੋਡੇ ਦਾ ਭਤੀਜਾ। ਲਖਬੀਰ ਸਿੰਘ ਰੋਡੇ ਪਾਕਿਸਤਾਨ ਦੇ ਵਿੱਚ ਹੈ ਤੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਦਾ ਉਹ ਮੁੰਡਾ ਹੈ। ਉਹਨੂੰ ਅਰੈਸਟ ਕੀਤਾ ਗਿਆ ਸੀ ਜਲੰਧਰ ਤੋਂ ਕੁਝ ਸਮਾਂ ਪਹਿਲਾਂ। ਪੁਲਿਸ ਦੀ ਜਿਹੜੀ ਇਹ ਕਹਾਣੀ ਆ, ਜਿਹਦੇ ਵਿੱਚ ਮੁੱਖ ਮੰਤਰੀ ਹੋਰਾਂ ਨੇ ਤੇ ਡੀਜੀਪੀ ਹੋਰਾਂ ਨੇ ਲੋਕਾਂ ਨੂੰ ਸੁਚੇਤ ਰਹਿਣ ਦੇ ਵਾਸਤੇ ਆਖਿਆ, ਇਹ ਆਖਿਆ ਕਿ ਤਿਉਹਾਰਾਂ ਦੇ ਸੀਜ਼ਨ ਕਰਕੇ ਭੀੜ ਭਾੜ ਵਾਲੀਆਂ ਥਾਵਾਂ ਦੇ ਉੱਤੇ ਨਾ ਜਾਣ, ਕਿਉਂਕਿ ਟਿਫਨ ਬੰਬ ਦਾ ਹਮਲਾ ਹੋ ਸਕਦਾ ਪੰਜਾਬ ਦੇ ਵਿੱਚ। ਇਹ ਕਿਹਾ ਗਿਆ ਕਿ ਟਿਫਨ ਬੰਬ ਦੇ ਨਾਲ ਜਿਹੜੇ ਟੈਂਕਰ ਨੇ ਤੇਲ ਵਾਲੇ, ਉਹ ਉਡਾਉਣ ਦੇ ਵਾਸਤੇ ਟਾਰਗੇਟ ਦਿੱਤਾ ਗਿਆ ਸੀਗਾ। ਇਸ ਸਾਜ਼ਿਸ਼ ਦੇ ਵਿੱਚ ਕੁਝ ਹੋਰ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਦੱਸੀ ਗਈ ਆ। ਇਹ ਮੁੰਡੇ ਪੰਜਾਬ ਦੇ ਵਿੱਚੋਂ ਅਰੈਸਟ ਕੀਤੇ ਗਏ ਆ। ਇਹ ਵੀ ਕਿਹਾ ਗਿਆ ਕਿ ਪੁਲਿਸ ਨੇ ਅੰਬਾਲਾ ਤੋਂ ਰੂਬਲ ਸਿੰਘ ਨੂੰ ਗ੍ਰਿਫਤਾਰ ਕੀਤਾ। ਉਹਦੀ ਨਿਸ਼ਾਨਦੇਹੀ ਦੇ ਉੱਤੇ ਵਿੱਕੀ ਨੂੰ ਪਿੰਡ ਬੱਲੜਵਾਲ, ਇੱਥੇ ਸੰਗਰੂਰ ਡਿਸਟ੍ਰਿਕਟ 'ਚ ਪੈਂਦਾ, ਪਿੰਡ ਉਗਰ ਔਲਖ ਤੋਂ ਗੁਰਪ੍ਰੀਤ ਤੇ ਮਲਕੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਮਲਕੀਤ ਤੇ ਵਿੱਕੀ ਆਪਸ ਦੇ ਵਿੱਚ ਸਾਂਢੂ ਨੇ। ਇਹ ਕਿਹਾ ਗਿਆ ਕਿ 40 ਦਿਨਾਂ ਦੇ ਵਿੱਚ ਇਹ ਚੌਥੀ ਗ੍ਰਿਫਤਾਰੀ ਹੋਈ ਆ, ਜਿਹਨੂੰ ਡੀਜੀਪੀ ਸਾਹਿਬ ਟੈਰਰ ਮੋਡਿਊਲ ਦਾ ਨਾਮ ਦਿੰਦੇ ਆ। ਇਹ ਗ੍ਰਿਫਤਾਰੀਆਂ ਕੀ ਗੁਰਮੁਖ ਸਿੰਘ ਬਰਾੜ ਜੀਬੀ ਉਹਦੇ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਤੋਂ ਹੋਈਆਂ ਨੇ। ਇਹ ਦੱਸ ਰਹੇ ਨੇ ਕਿ ਉਹਦੇ ਤੋਂ ਹੋਈਆਂ ਨੇ। ਪਿਛਲੇ ਕੁਝ ਹਫ਼ਤੇ ਪਹਿਲਾਂ ਗੁਰਮੁਖ ਸਿੰਘ ਬਰਾੜ ਨੂੰ ਇੱਥੇ ਜਲੰਧਰ ਤੋਂ ਅਰੈਸਟ ਕਰਕੇ ਉਹਦੇ ਤੋਂ NIA ਪੁੱਛਗਿੱਛ ਕਰ ਰਹੀ ਹੈ। ਇਹ ਆਖਿਆ ਗਿਆ ਕਿ ਇਹ ਜਿਹੜਾ ਟੈਰਰ ਮੋਡਿਊਲ ਆ, ਇਹਦੇ ਪਿੱਛੇ ਪਾਕਿਸਤਾਨ ਦੇ ਵਿੱਚ ਬੈਠੇ ਲਖਬੀਰ ਸਿੰਘ ਰੋਡੇ ਦਾ ਹੱਥ ਹੈ। ਇਹ ਵੀ ਕਿਹਾ ਗਿਆ ਕਿ ਇਹ ਸਾਰਾ ਸਲੀਪਰ ਸੈੱਲ ਆ ਉਹਦਾ, ਜਿਨ੍ਹਾਂ ਨੂੰ ਕਿ ਪੈਸੇ ਦਿੱਤੇ ਜਾਂਦੇ ਆ। ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਫਿਲਮੀ ਕਹਾਣੀਆਂ ਦੇ ਵਿੱਚ ਜ਼ਰੂਰ ਸੁਣਦੇ ਹੋ, ਸਲੀਪਰ ਸੈੱਲ, ਟਿਫਨ ਬੰਬ। ਇਹਦੇ ਵਿੱਚ ਕਿੰਨੀ ਕੁ ਸੱਚਾਈ ਆ? ਔਰ ਖਾਸ ਤੌਰ ਦੇ ਉੱਤੇ ਉਦੋਂ ਜਦੋਂ ਇਹ ਚੋਣਾਂ ਦਾ ਅਖੀਰਲਾ ਵਰ੍ਹਾ ਹੈ ਤੇ ਕਿਸੇ ਨੂੰ ਮੌੜ ਬੰਬ ਧਮਾਕਾ ਤਾਂ ਭੁੱਲਿਆ ਨਹੀਂ ਹੋਣਾ, ਜਿਹੜਾ ਕਿ ਵੋਟਾਂ ਤੋਂ ਕੁਝ ਦਿਨ ਪਹਿਲਾਂ ਹੋਇਆ ਸੀਗਾ, ਤੇ ਅੱਜ ਤੱਕ ਉਹਦੀ ਇਨਵੈਸਟੀਗੇਸ਼ਨ ਕਿੱਥੇ ਗਈ, ਇਹਦਾ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ ਹੈ। ਬਿਲਕੁਲ ਜੀ। ਨਾ ਤੇ ਮੁੱਖ ਮੰਤਰੀ ਨੇ ਉਸ ਨੂੰ ਦੇਖਿਆ ਤੇ ਨਾ ਡੀਜੀ ਦੇਖਿਆ ਕਿ ਹੋਇਆ ਕੀ ਆ। ਅਖੀਰ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਇੱਕ ਮੁੰਡੇ ਨੇ ਪੰਜਾਬੀ ਗਾਣਿਆਂ ਦੀ ਤਰਜ਼ ਤੇ ਆਪਣੀ ਮੰਗੇਤਰ ਨੂੰ ਹਥਿਆਰਾਂ ਦੀ ਨੋਕ ਤੇ ਚੱਕ ਕੇ ਵਿਆਹ ਕਰਾਇਆ। ਦੇਖੋ ਜੀ, ਲੋਕ ਕਹਿੰਦੇ ਆ ਕਿ ਇਹਨਾਂ ਦਾ ਕਿਹੜਾ ਕੋਈ ਅਸਰ ਹੁੰਦਾ ਜਦੋਂ ਹਥਿਆਰ ਹੀ ਹਥਿਆਰ ਦਿਖਾਏ ਜਾਂਦੇ ਆ, ਪੰਜਾਬੀਆਂ ਨੂੰ ਹਿੰਸਕ ਸ਼ੋਅ ਕੀਤਾ ਜਾਂਦਾ। ਹੁੰਦਾ, ਬਿਲਕੁਲ ਹੁੰਦਾ। ਇਹ ਇੱਕ ਤਾਂ ਜਿਹੜੇ ਏਰੀਏ ਦੇ ਵਿੱਚ ਰਹਿੰਦੀ ਸੀ ਇਹ ਲੜਕੀ, ਉਸ ਏਰੀਏ ਦਾ ਨਾਂ ਸ਼ਾਂਤੀ ਨਗਰ ਹੈ, ਪਰ ਉੱਥੇ ਅਸ਼ਾਂਤੀ ਫੈਲਾਤੀ ਇਸ ਨੌਜਵਾਨ ਨੇ। ਇਹ ਕੋਈ ਲਵ ਸਟੋਰੀ ਨਹੀਂ ਗਈ ਹੈਗੀ, ਬਲਕਿ ਅਰੇਂਜ ਮੈਰਿਜ ਹੋਣੀ ਸੀ ਇਹਨਾਂ ਦੀ। ਦੋਨਾਂ ਦੀ ਜਿਹੜੀ ਉਹ ਮੰਗਣੀ ਹੋਈ ਸੀਗੀ। ਨਵੰਬਰ ਦੇ ਵਿੱਚ ਵਿਆਹ ਸੀ ਇਹਨਾਂ ਦਾ, ਪਹਿਲਾਂ ਮਾਰਚ ਦੇ ਵਿੱਚ ਵਿਆਹ ਹੋਣਾ ਸੀ ਇਸੇ ਸਾਲ। ਤੇ ਇਹ ਜਿਹੜੀ ਲੜਕੀ ਆ, ਉਹਦੀ ਇੱਕ ਭੈਣ ਦੀ
ਮੌਤ ਹੋ ਗਈ ਬਿਮਾਰੀ ਦੇ ਚਲਦੇ ਆ, ਜਿਹਦੇ ਕਰਕੇ ਕਿਉਂਕਿ ਇੱਕ ਇੱਥੇ ਕਲਚਰ ਦਾ ਪਾਰਟ ਹੈ ਪੰਜਾਬੀ ਕਲਚਰ ਦਾ ਕਿ ਘੱਟੋ ਘੱਟ ਸਾਲ ਜਿਵੇਂ ਕੋਈ ਵਿਆਹ ਵਗੈਰਾ ਨਹੀਂ ਕਰਦੇ ਕੁਝ ਥਾਵਾਂ ਦੇ ਉੱਤੇ, ਜਾਂ 6-7 ਮਹੀਨੇ ਪਾਉਂਦੇ ਆ, ਉਹਦੇ ਵਿੱਚ ਉਹਨਾਂ ਇਹ ਤਰੀਕ ਵਿਆਹ ਦੀ ਅੱਗੇ ਪਾਤੀ ਨਵੰਬਰ ਮਹੀਨੇ 'ਚ। ਤੇ ਉਹਨੇ ਕੀ ਕੀਤਾ ਜੀ, ਰਾਤ ਲੈ ਕੇ ਹਥਿਆਰ, ਜਿਹਦੇ ਵਿੱਚ ਉਹਦੇ ਕੋਲੇ ਆਪਣੇ ਕੋਲੇ ਪਿਸਤੌਲ ਸੀਗਾ, ਕਿਰਪਾਨਾਂ, ਕਾਪੇ, ਬੇਸ ਬੈਟ ਆਪਣੇ ਦੋਸਤਾਂ ਨਾਲ ਲੈ ਗਿਆ, ਔਰ ਜਾ ਕੇ ਉਸ ਕੁੜੀ ਨੂੰ ਘਰੋਂ ਚੁੱਕ ਲਿਆ 10:15 ਵਜੇ, ਲਿਜਾ ਕੇ ਗੱਡੀ 'ਚ ਜਬਰੀ ਲਿਜਾ ਕੇ ਗੁਰਦੁਆਰੇ ਲੈ ਗਿਆ, ਉੱਥੇ ਜਾ ਕੇ ਵਿਆਹ ਕਰਾ ਲਿਆ ਉਹਦੇ ਨਾਲ। ਮੁੜ ਕੇ ਇੱਕ ਫੋਟੋ ਇਹਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਦਿੱਤੀ, ਜਿਹਦੇ 'ਚ ਦੋਵੇਂ ਦੇਖਿਆ ਜਾਓ, ਜੇ ਫੋਟੋ ਦੇਖੋ ਤਾਂ ਉਹਦੇ ਵਿੱਚ ਦੋਵੇਂ ਤਿਆਰ ਹੋਏ ਬੈਠੇ ਆ। ਇਟ ਮੀਨਸ ਕਿ ਕਿਤੇ ਨਾ ਕਿਤੇ ਉਹਦੀ ਮਿਲੀ ਭੁਗਤ ਹੈ ਕੁੜੀ ਦੀ ਵੀ, ਜਿਨ੍ਹਾਂ ਨੇ ਇਹ ਫਿਲਮੀ ਕਹਾਣੀ ਵਾਂਗੂ ਕਹਾਣੀ ਘੜੀ। ਹੁਣ ਜਿਹੜਾ ਪਰਿਵਾਰ ਹੈ ਲੜਕੀ ਦਾ, ਉਹਨੇ ਕੰਪਲੇਂਟ ਕੀਤੀ ਆ, ਇਹਨਾਂ ਦੇ ਉੱਤੇ ਪਰਚਾ ਦਰਜ ਹੋ ਗਿਆ ਕਿਡਨੈਪਿੰਗ ਦਾ ਪਰਚਾ ਦਰਜ ਹੋ ਗਿਆ। ਤੇ ਉਸ ਤੋਂ ਬਾਅਦ ਪੁਲਿਸ ਇਹਨਾਂ ਦੀ ਗ੍ਰਿਫਤਾਰੀ ਦੇ ਵਾਸਤੇ ਛਾਪੇਮਾਰੀ ਕਰ ਰਹੀ ਹੈ, ਅੱਗੋਂ ਜਾਂਚ ਜਿਹੜੀ ਉਹ ਵੀ ਕਰ ਰਹੀ ਹੈ। ਇਹ ਵੀ ਕਿਹਾ ਕਿ ਜਿਹੜੀ ਇਹਦੀ ਮਾਂ ਹੈ ਲੜਕੀ ਦੀ, ਉਹ ਕਹਿੰਦੀ ਕਿ ਅਸੀਂ ਇਹ ਗੱਲ ਕਹੀ ਸੀਗੀ ਕਿ ਬਹਿ ਕੇ ਗੱਲ ਹੋ ਜੂਗੀ ਕਿ ਕਦੋਂ ਵਿਆਹ ਕਰਨਾ, ਪਰ ਇਹ ਜਿਹੜਾ ਲੜਕਾ ਹੈ ਸਨਮ, ਉਹ ਇਸ ਗੱਲ ਨੂੰ ਨਹੀਂ ਸੀ ਮੰਨਦਾ। ਉਹ ਇਹ ਕਹਿੰਦਾ ਕਿ ਤੁਸੀਂ ਇਹਨੂੰ ਕਿਤੇ ਹੋਰ ਵਿਆਹ ਦੇਣਾ, ਇਸ ਕਰਕੇ ਉਹ ਹਥਿਆਰਾਂ ਦੀ ਨੋਕ ਦੇ ਉੱਤੇ ਮਿਰਜ਼ਾ ਬਣ ਕੇ ਜਿਹੜਾ ਉਹ ਚੁੱਕਣ ਆ ਗਿਆ। ਤੇ ਹੁਣ ਪੁਲਿਸ ਕੇਸ ਪੈ ਗਿਆ, ਵੇਖਦੇ ਆ ਜੀ ਕਿ ਉਹਦੀ ਮਿਰਜ਼ਾਗਿਰੀ ਜਿਹੜੀ ਉਹ ਕਿੰਨੀ ਕੁ ਚੱਲਦੀ ਹੈ। ਹੁਣ ਤਾਂ ਲੁਕਦਾ ਫਿਰਦਾ ਹੋ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਨ ਬਲਤੇਜ ਬੰਨੂ ਚ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।